ਜੀ ਅਸੀਂ ਇੱਕ ਐਸੀ ਜਗ੍ਹਾ ਤੇ ਮੌਜੂਦ ਹਾਂ ਜਾਮੇਬਾਦ ਦੇ ਕਰੀਬ ਰੋਡ ਦੇ ਉੱਤੇ ਮੌਜੂਦ ਹਾਂ ਅਸੀਂ। ਇੱਥੇ ਸੈਲਾਬ ਜ਼ਦਗਾਨ ਬੈਠੇ ਨੇ, ਉਹਨਾਂ ਤੋਂ ਪੁੱਛਦੇ ਹਾਂ ਕਿ ਹੁਣ ਉਹਨਾਂ ਨੂੰ ਕੀ ਪ੍ਰੋਬਲਮ ਹੈ। ਸੈਲਾਬ ਤੋਂ ਪਿੱਛੇ ਥੋੜਾ ਥੋੜਾ ਹਟ ਗਿਆ ਹੈ, ਪਾਣੀ ਥੋੜਾ ਰਹਿ ਗਿਆ ਹੈ। ਤੁਸੀਂ ਦੱਸੋ ਕੋਈ ਰਾਸ਼ਨ ਪਾਣੀ ਇੱਥੇ ਰੋਡ ਤੇ ਬੈਠੇ ਮਿਲਦਾ ਪਿਆ? ਸਰ ਜੀ ਖਾਣਾ ਪੀਣਾ ਤਾਂ ਮਿਲ ਰਿਹਾ ਹੈ, ਹਾਂ ਲੇਕਿਨ ਜਿਹੜਾ ਨਾ ਸਾਰੇ ਸਿਰ ਲੁਕਾਉਣ ਦੀ ਜਗ੍ਹਾ ਹੈ ਜੀ। ਆ ਵੇਖ ਲਓ ਬਸ ਐਵੇਂ ਤੰਬੂ ਜਿਹੇ ਹੀ ਹੈ ਜੀ। ਬਾਰਿਸ਼ ਉਤੋਂ ਆ ਰਹੀ ਹੈ, ਕੋਈ ਇਮਦਾਦ ਨਹੀਂ ਹੋ ਰਹੀ, ਸਿਰਫ ਇਹ ਹੀ ਹੈ ਕਿ ਜਿਹੜਾ ਹੈ ਸਮਝੋ ਕੋਈ ਬੰਦਾ ਲੱਗਦਾ ਟੱਪਦਾ ਖਾਣਾ ਦੇ ਦਿੰਦਾ, ਉਹਦੀ ਮਿਹਰਬਾਨੀ। ਉਹਦੀ ਮਿਹਰਬਾਨੀ। ਪਿੱਛੇ ਘਰਾਂ ਦੀ ਕੀ ਸੂਰਤ ਹਾਲ ਹੈ? ਸਰ ਡੱਠੇ ਪੈਣ ਬੇਸ਼ੱਕ ਆਖੋ ਤੇ ਚੈੱਕ ਕਰਾ ਦਿੰਦੇ ਆ ਜੀ। ਉਹ ਬਿਲਕੁਲ ਸਲਾਬ ਉੱਥੇ ਫਿਰ ਗਿਆ, ਕਾਫੀ ਮਕਾਨ ਹਨ ਜੀ ਸਾਡੇ ਉਹ ਢਹਿ ਗਏ ਨੇ। ਹੁਣ ਤੁਹਾਨੂੰ ਕਿਸ ਦੀ ਮਦਦ ਦੀ ਲੋੜ ਹੈ? ਕੀ ਹਕੂਮਤ ਤੁਹਾਡੇ ਵਾਸਤੇ ਕਰੇ, ਜਾਂ ਜਿਹੜੇ ਸਾਡੇ ਦੋਸਤ ਸੁਣਦੇ ਪੈਣ ਬਾਹਰ ਦੇ ਮੁਲਕ ਤੋਂ ਵੀ ਸੁਣਦੇ ਪੈਣ, ਤੁਹਾਨੂੰ ਕਿਸ ਚੀਜ਼ ਦੀ ਲੋੜ ਹੈ ਹੁਣ? ਸਰ ਸਾਨੂੰ ਜਿਹੜਾ ਨਾ ਛੱਤ ਬਣਾਉਣ ਵਾਸਤੇ ਕੋਈ ਚੀਜ਼ ਸਮਝੋ ਕਮਰੇ ਮਿਲ ਜਾਵਣ, ਕੋਈ ਐਸੀ ਇਮਦਾਦ ਮਿਲੀ ਜਾਵੇ ਵੀ ਸਾਡੇ ਜਿਹੜੇ ਨੇ ਸਿਰ ਲੁਕਾਉਣ ਦੀ ਪਿੱਛਾ ਜਗ੍ਹਾ ਬਣ ਜਾਵੇ। एक कोठा कितने का बन जाता है? एक कोठे की कीमत कितने को से भला? ਹੁਣ ਤਾਂ ਜੀ ਹੈ ਤਕਰੀਬਨ 2.5-3 ਲੱਖ ਦੀ ਜੀ। 2.5-3 लाख। ਜੀ ਹਾਂ, ਅਗਰ 2.5-3 ਲੱਖ ਰੁਪਇਆ ਮਿਲੇ ਤੁਸੀਂ ਬਾਕੀ ਕਮਰੇ ਨੂੰ ਆਪਣਾ ਮੁਰੰਮਤ ਕਰ ਲਈ ਸੋਗੇ। ਇਨਸ਼ਾਅੱਲਾ ਜੀ। ਜਿਹੜੇ ਦੋਸਤ ਸਾਨੂੰ ਸੁਣਦੇ ਪੈਣ ਉਹ ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਲੋਕ ਨੇ ਜਿਹੜੇ ਨੂੰ ਹੁਣ ਵਾਪਸੀ ਦੀ ਜ਼ਰੂਰਤ ਹੈ, ਉਹਨਾਂ ਦੇ ਮਕਾਨ ਢਹਿ ਗਏ ਨੇ, ਕੁਝ ਉਸ ਦੀ ਜ਼ਰੂਰਤ ਹੈ। ਦੋਸਤ ਰਾਬਤਾ ਕਰਨ ਜੀ, ਸਾਡੇ ਨਾਲ ਰਾਬਤਾ ਕਰ ਲਓ, ਅਸੀਂ ਅੱਗੇ ਤੁਹਾਨੂੰ ਰਾਬਤਾ ਕਰਵਾ ਦਿੱਤਾ। ਜਿਹੜੇ ਦੋਸਤਾਂ ਨੂੰ ਮਦਦ ਦੀ ਜ਼ਰੂਰਤ ਹੈ ਇਸ ਇਹ ਕੰਮ ਦੇ ਵਿੱਚ ਅੱਗੇ ਵਧੋ ਤਾਂ ਕਿ ਇਹ ਜਿਹੜੇ ਦੁਖੀ ਲੋਕ ਨੇ ਇਹ ਆਪਣੇ ਘਰਾਂ 'ਚ ਵਾਪਸ ਜਾ ਸਕਣ। ਸੱਜਣਾ ਦਾ ਬਹੁਤ ਸ਼ੁਕਰੀਆ ਜੀ। ਠੀਕ ਹੈ, ਪਹੁੰਚ ਜਾ ਸੀ, ਅੱਲਾ ਕਰੇ ਸੀ। ਆ ਜਾਓ।